ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਅਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ਾਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਖੁਦਾ ਦਾ ਕਲਾਮ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਇਆ ਵਾਂ। ਤੇ ਅੱਜ ਅਸੀਂ ਯੋਹੰਨਾ ਦੀ ਅੰਜੀਲ ਉਹਦੇ 12ਵੇਂ ਬਾਬ ਦੀ 20 ਤੇ 21 ਐਤ ਖੁਦਾ ਦੇ ਕਲਾਮ ਚੋਂ ਪੜਾਂਗੇ। ਖੁਦਾ ਦੇ ਕਲਾਮ 'ਚ ਇੰਜ ਲਿਖਿਆ ਹੈ, ਤੇ ਉਹਨਾਂ ਵਿੱਚੋਂ ਜਿਹੜੇ ਈਦ ਉੱਤੇ ਬੰਦਗੀ ਕਰਨ ਗਏ ਕਈ ਯੂਨਾਨੀ ਸਨ। ਤਦ ਉਹ ਫਿਲਿਪਸ ਕੋਲ ਆਏ, ਜਿਹੜਾ ਗਲੀਲ ਦੇ ਬੈਤਸੈਦਾ ਦਾ ਸੀ, ਤੇ ਅਰਜ਼ ਕੀਤੀ, ਜਨਾਬ ਅਸੀਂ ਯਸੂ ਨੂੰ ਵੇਖਣਾ ਚਾਹੁੰਦੇ ਹਾਂ। ਇਹ ਦੋ ਆਇਤਾਂ ਮੈਂ ਤੁਹਾਡੇ ਅੱਗੇ ਤਲਾਵਤ ਕੀਤੀਆਂ ਨੇ ਕਿ ਯੂਨਾਨੀ ਲੋਕ ਯਸੂ ਨੂੰ ਵੇਖਣਾ ਚਾਹੁੰਦੇ ਨੇ, ਲੇਕਿਨ ਉਹ ਦੂਰੋਂ ਸਫ਼ਰ ਕਰਕੇ ਆਏ ਨੇ। ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਹਰ ਈਦ ਤੇ ਜਿੰਨੇ ਵੀ ਯਹੂਦੀ ਹੁੰਦੇ ਸਨ ਇਸਰਾਏਲੀ, ਉਹ ਯਸੂ ਦੇ ਕੋਲ ਯਸੂ ਨੂੰ ਵੇਖਣ ਲਈ ਵੀ ਆਉਂਦੇ ਸਨ। ਲੇਕਿਨ ਈਦ ਤੇ ਯਸੂ ਨੂੰ ਵੇਖਣ ਲਈ ਵੀ ਤੇ ਆਉਂਦੇ ਹਨ, ਲੇਕਿਨ ਹਫਤਾ ਪਹਿਲੋਂ ਆਉਂਦੇ ਹਨ ਤੇ ਪਹਿਲੋਂ ਹੈਕਲ ਦੇ ਵਿੱਚ ਇਬਾਦਤ ਕਰਦੇ ਹਨ। ਤੇ ਉਸ ਤੋਂ ਪਹਿਲੋਂ ਜਿਹੜੀ ਈਦ ਵਾਲੇ ਦਿਨ ਇਬਾਦਤ ਹੁੰਦੀ ਸੀ, ਉਸ ਤੋਂ ਪਹਿਲੋਂ ਆ ਕੇ ਯਸੂ ਨੂੰ ਵੇਖਦੇ ਸਨ। ਬੜੇ ਲੋਕ ਆ ਕੇ ਵੇਖਦੇ ਹਨ, ਇਸ ਲਈ ਕਿ ਮਸ਼ਹੂਰੀ ਸੁਣਦੇ ਹਨ। ਤੇ ਈਦ ਤੇ ਸਾਲ 'ਚ ਇੱਕੋ ਵਾਰੀ ਆਉਣਾ ਹੁੰਦਾ ਸੀ। ਈਦੇ ਫਸਾ ਤੇ ਆਉਂਦੇ ਹਨ ਤੇ ਕੁਰਬਾਨੀ ਕਰਦੇ ਹਨ। ਤੇ ਉਸ ਕੁਰਬਾਨੀ ਕਰਨ ਤੋਂ ਪਹਿਲੋਂ ਯਸੂ ਨੂੰ ਵੇਖਦੇ ਹਨ ਲੋਕ। ਅਸੀਂ ਇਹਦਾ ਸਬੂਤ ਵੇਖਦੇ ਹਾਂ ਕਿ ਪਾਮ ਸੰਡੇ, ਖਜੂਰਾਂ ਵਾਲਾ ਤਵਾਰ, ਉਦੋਂ ਵੀ ਲੋਕ ਯਸੂ ਨੂੰ ਵੇਖਣਾ ਚਾਹੁੰਦੇ ਹਨ ਤੇ ਨਾਲੇ ਲਾਜ਼ਰ ਨੂੰ ਵੀ ਵੇਖਣਾ ਚਾਹੁੰਦੇ ਹਨ ਵੀ ਕਿਹੜਾ ਬੰਦਾ ਜਿਹੜਾ ਜ਼ਿੰਦਾ ਹੋਇਆ 4 ਦਿਨ ਦਾ ਮੁਰਦਾ। ਉਹ ਵੀ ਆਏ, ਨਾਲੇ ਉਹਨਾਂ ਯਸੂ ਨੂੰ ਵੇਖਿਆ, ਨਾਲੇ ਲਾਜ਼ਰ ਨੂੰ ਵੇਖਿਆ। ਤੇ ਇੱਥੇ ਯੂਨਾਨੀ ਲੋਕ ਆਏ ਨੇ ਜਿਹੜੇ ਹਿਕਮਤ ਤੇ ਅਕਲ ਤੇ ਦਾਨਿਸ਼ ਨਾਲ ਮਾਮੂਰ ਸਨ। ਮਾੜੇ ਮੋਟੇ ਲੋਕ ਨਹੀਂ ਸਨ, ਪੜ੍ਹੇ ਲਿਖੇ ਲੋਕ ਸਨ। ਤੇ ਪੜ੍ਹੇ ਲਿਖੇ ਬੰਦੇ ਕਿਸੇ ਲੌਜਿਕ ਨਾਲ ਚੱਲਦੇ ਹਨ। ਉਹ ਕਹਿੰਦੇ ਨਹੀਂ ਅਸੀਂ ਯਸੂ ਨੂੰ ਵੇਖਣਾ ਚਾਹੁੰਦੇ ਹਾਂ। ਉਹ ਵੱਡੇ ਵੱਡੇ ਮੋਜਜ਼ੇ ਕਰਦਾ ਹੈ। 4 ਦਿਨ ਦੇ ਮੁਰਦਾ ਲਾਜ਼ਰ ਨੂੰ ਜ਼ਿੰਦਾ ਕਰ ਛੜਿਆ, ਜਨਾਜ਼ਾ ਜਾਣ ਡਿਆ, ਦਫਨਾਉਣ ਲਈ ਲਿਜਾਣ ਡਿਆ ਨੇ, ਉਹਨੂੰ ਰੋਕਿਆ ਤੇ ਉਹ ਜਨਾਜ਼ੇ 'ਚ ਮਰਿਆ ਸ਼ਖਸ ਜਿਹੜਾ ਹੈ ਉਹਨੂੰ ਜ਼ਿੰਦਾ ਕਰਕੇ ਉਹਦੀ ਮਾਂ ਦੇ ਹਵਾਲੇ ਕਰ ਦਿੱਤਾ। ਉਹ ਕਹਿੰਦੇ ਨੇ ਕਿਹੜਾ ਸ਼ਖਸ ਹੈ ਉਹ ਜਿਹੜਾ ਮੁਰਦੇ ਜ਼ਿੰਦਾ ਕਰਦਾ ਹੈ? ਕਿਹੜਾ ਸ਼ਖਸ ਹੈ ਜਿਹੜਾ ਅੰਨ੍ਹਿਆਂ ਨੂੰ ਅੱਖਾਂ ਦਿੰਦਾ ਹੈ, ਉਹ ਜਿਹੜਾ ਲੰਗੜਿਆਂ ਨੂੰ ਲੱਤਾਂ ਦੇ ਦਿੰਦਾ ਹੈ? ਕਿੰਨੇ ਲੋਕ ਸ਼ਫਾ ਪਾਉਂਦੇ ਨੇ। ਇੰਨੀ ਮਸ਼ਹੂਰੀ ਹੋ ਗਈ ਹੈ। ਅਸੀਂ ਯਸੂ ਨੂੰ ਤੇ ਵੇਖੀਏ, ਪੂਰੇ ਮੁਲਕ ਦੇ ਵਿੱਚ ਮਸ਼ਹੂਰ ਹੋ ਗਿਆ। ਇੱਥੋਂ ਤੱਕ ਕਿ ਫੱਕੀ ਫਰੀਸੀ ਵੀ ਘਬਰਾਣ ਡਏ ਨੇ ਉਹਨੂੰ ਵੇਖ ਕੇ। ਤੇ ਉਹ ਯਸੂ ਨੂੰ ਵੇਖਣ ਆਏ ਨੇ ਤੇ ਆ ਕੇ ਫਿਲਿਪਸ ਨੂੰ ਆਂਦੇ ਨੇ ਕਿ ਜਨਾਬ ਅਸੀਂ ਯਸੂ ਨੂੰ ਵੇਖਣਾ ਚਾਹੁੰਦੇ ਹਾਂ, ਸਾਨੂੰ ਯਸੂ ਨੂੰ ਵਿਖਾ। ਤੇ ਮੇਰੇ ਭਰਾਓ ਤੇ ਮੇਰੀ ਭੈਣੋ, ਉਸ ਵਕਤ ਤੇ ਫਿਲਿਪਸ ਦੇ ਕੋਲ ਆਏ ਹੋ ਤੇ ਉਹਨੂੰ ਆਖਿਆ ਸਾਨੂੰ ਯਸੂ ਵਿਖਾ, ਅਸੀਂ ਯਸੂ ਨੂੰ ਵੇਖਣਾ ਚਾਹੁੰਦੇ ਹਾਂ। ਤੇ ਬਾਈਬਲ ਕਹਿੰਦੀ ਹੈ, ਖੁਦਾ ਦਾ ਕਲਾਮ ਇਹ ਕਹਿੰਦਾ ਕਿ ਯਸੂ ਮਸੀਹ ਕੱਲ, ਆਜ, ਬਲਕਿ ਅਬਦ ਤੱਕ ਯਕਸਾ, ਕੱਲ ਵੀ ਤੇ ਅੱਜ ਵੀ ਤੇ ਆਉਣ ਵਾਲੇ ਵਕਤ ਅਖੀਰ ਤੱਕ ਇੱਕੋ ਜਿਹਾ। ਉਹ ਕੱਲ ਵੀ ਮੌਜਜ਼ੇ ਕਰਦਾ ਸੀ ਤੇ ਅੱਜ ਵੀ ਮੌਜਜ਼ੇ ਕਰਦਾ ਹੈ। ਅੱਜ ਵੀ ਲੋਕਾਂ ਨੂੰ ਸ਼ਫਾ ਮਿਲਦੀ ਹੈ, ਲੇਕਿਨ ਲੋਕ ਯਸੂ ਨੂੰ ਵੇਖਣਾ ਚਾਹੁੰਦੇ ਨੇ। ਗੈਰ ਕੌਮ ਯਸੂ ਨੂੰ ਵੇਖਣਾ ਚਾਹੁੰਦੀ ਹੈ ਕਿ ਸਾਨੂੰ ਯਸੂ ਵਿਖਾਓ। ਹੁਣ ਭਲਿਓ ਯਸੂ ਨੂੰ ਕਿਵੇਂ ਵਿਖਾਓਗੇ? ਯਸੂ ਇੰਜ ਤੇ ਨਜ਼ਰ ਨਹੀਂ ਆਏਗਾ। ਯਸੂ ਤਾਂ ਆਪਣੀ ਕੁਦਰਤ ਨਾਲ ਨਜ਼ਰ ਆਏਗਾ, ਆਪਣੇ ਕੰਮ ਕਰ ਕੀਤੇ ਹੋਏ
ਨਜ਼ਰ ਆਉਣਗੇ ਉਹਦੇ, ਉਹ ਕੰਮ ਕਰਦਾ ਨਜ਼ਰ ਆਏਗਾ। ਕਿਵੇਂ ਕੰਮ ਕਰ ਸਕਦਾ ਹੈ? ਤੁਹਾਡੀ ਜ਼ਿੰਦਗੀ 'ਚ ਯਿਸੂ ਦੇ ਵੱਡੇ ਵੱਡੇ ਕੰਮ ਜਿਹੜੇ ਹੁੰਦੇ ਨੇ, ਤੁਸੀਂ ਉਹ ਬਿਆਨ ਕਰ ਸਕਦੇ ਹੋ। ਉਹ ਕੋਈ ਬਿਮਾਰ ਆਉਂਦਾ, ਤੁਸੀਂ ਉਹਦੇ ਤੇ ਦੁਆ ਕਰਦੇ ਹੋ। ਉਹ ਯਿਸੂ ਮਸੀਹ ਨੇ ਇਖਤਿਆਰ ਦਿੱਤਾ ਹੈ ਨਾ ਕਿ ਸੱਪਾਂ ਤੇ ਬਿੱਛੂਆਂ ਦੇ ਸਰ ਨੂੰ ਫੇਵੋ ਤੇ ਦੁਸ਼ਮਣ ਦੀ ਸਾਰੀ ਕੁਦਰਤ ਤੇ ਗਾਲਬ ਆਓ, ਫਤਹ ਪਾਓ। ਤੇ ਅਸੀਂ ਜਦੋਂ ਬਿਮਾਰ ਤੇ ਦੁਆ ਕਰਨੇ ਆ, ਬਿਮਾਰ ਦੇ ਸਿਰ ਤੇ ਹੱਥ ਰੱਖ ਕੇ ਦੁਆ ਕਰਨੇ ਆ, ਜਾਂ ਉਹਦੇ ਬਦਨ ਤੇ ਹੱਥ ਰੱਖ ਕੇ ਦੁਆ ਕਰਨੇ ਆ, ਜਾਂ ਉਹਦੇ ਲਈ ਦੁਆ ਕਰਨੇ ਆ, ਤੇ ਬਿਮਾਰ ਸ਼ਫਾ ਪਾਉਂਦਾ ਹੈ, ਤੇ ਯਿਸੂ ਦੀ ਕੁਦਰਤ ਜ਼ਾਹਰ ਹੁੰਦੀ ਹੈ। ਤੇ ਜਦੋਂ ਅਸੀਂ ਮੌਜਜ਼ੇ ਕਰਨੇ ਆ ਜਾਂ ਖੁਦਾ ਦੇ ਕਲਾਮ ਦੇ ਭੇਤ ਦੱਸਦੇ ਆ, ਤੇ ਯਿਸੂ ਮਸੀਹ ਖੁਦ ਜ਼ਾਹਰ ਹੁੰਦੇ ਨੇ। ਇਸ ਲਈ ਕਿ ਦੱਸਣ ਵਾਲਾ ਕੌਣ ਹੈ, ਇਹ ਕੰਮ ਕਰਨ ਵਾਲਾ ਕੌਣ ਹੈ? ਤੇ ਦੇਖੋ, ਯਿਸੂ ਐਵੇਂ ਨਹੀਂ ਜੇ ਲੱਭਦਾ। ਹੁਣ ਮੈਂ ਉਹਦਾ ਅਗਲਾ ਸਟੈਪ ਦੱਸਣ ਲੱਗਾ, ਅਗਲਾ ਹਿੱਸਾ ਦੱਸਣ ਲੱਗਾ। ਯਿਸੂ ਨੂੰ ਹਾਸਲ ਕਰਨਾ ਤੇ ਐਵੇਂ ਨਹੀਂ ਲੱਭਦਾ। ਇਹ ਲੋਕ, ਯੂਨਾਨੀ ਲੋਕ, ਇਹਨਾਂ ਪਹਿਲੋਂ ਮਨਸੂਬਾ ਬਣਾਇਆ, ਇੱਕ ਪਲਾਨ ਕੀਤਾ, ਇੱਕ ਸੋਚ ਸੋਚੀ ਕਿ ਯਾਰ ਅਸੀਂ ਪਹਿਲੋਂ ਚੱਲੀਏ ਤੇ ਅਸੀਂ ਯਿਸੂ ਨੂੰ ਲੱਭਾਂਗੇ ਤੇ ਵੇਖਾਂਗੇ, ਤੇ ਨਾਲੇ ਉਹਦੇ ਨਾਲ ਗੱਲਬਾਤ ਵੀ ਕਰਾਂਗੇ। ਉਹਨਾਂ ਪਲਾਨ ਬਣਾਇਆ ਤੇ ਚੱਲੇ। ਤੇ ਯਾਦ ਰੱਖੋ, ਉਹਨਾਂ ਆਪਣਾ ਬੰਦੋਬਸਤ ਕਰਕੇ ਵੀ ਆਏ ਨੇ ਕਿ ਅਸੀਂ ਖਾਲੀ ਹੈਕਲ 'ਚ ਨਹੀਂ ਰਹਿਣਾ, ਗਾਂਹ ਵੀ ਜਾਣਾ ਹੈ, ਤੇ ਅੱਗੇ ਲੱਭਣਾ ਹੈ। ਤੇ ਸਫ਼ਰ ਕਰਦਿਆਂ ਸਾਡੀਆਂ ਜ਼ਰੂਰਤਾਂ ਵੀ ਹੋਣੀਆਂ ਨੇ, ਉਹ ਵੀ ਉਹਨਾਂ ਨੇ ਸਾਰੀਆਂ ਚੀਜ਼ਾਂ ਨਾਲ ਲਈਆਂ ਨੇ। ਕੋਈ ਪੈਸੇ ਵੱਧ ਲਏ ਨੇ, ਕੋਈ ਰਾਸ਼ਨ ਵੱਧ ਲਿਆ ਹੈ ਨਾਲ, ਜਿਹੜਾ ਉਹਨਾਂ ਜ਼ਰੂਰਤ ਦੇ ਇਸਤੇਮਾਲ ਕਰਨਾ ਹੈ। ਲੇਕਿਨ ਯਿਸੂ ਨੂੰ ਵੇਖਣਾ ਚਾਹੁੰਦੇ ਨੇ। ਅੱਜ ਯਿਸੂ ਨੂੰ ਲੱਭਣ ਲਈ ਤੁਹਾਨੂੰ ਖੁਦਾ ਦੇ ਹਜ਼ੂਰ ਝੁਕਣਾ ਪਏਗਾ, ਯਿਸੂ ਦੇ ਹਜ਼ੂਰ ਝੁਕਣਾ ਪਏਗਾ, ਤੇ ਯਿਸੂ ਨੂੰ ਬੁਲਾਣਾ ਪਏਗਾ, ਆਵਾਜ਼ ਮਾਰਨੀ ਪਏਗੀ ਕਿ ਮੇਰੇ ਨਾਲ ਯਿਸੂ ਗੱਲ ਕਰ। ਬਵੋ, ਖੁਦਾ ਦੀ ਹਜ਼ੂਰੀ 'ਚ ਬਵੋ, ਤੇ ਖੁਦਾ ਨਾਲ ਗੱਲ ਕਰੋ, ਯਿਸੂ ਨਾਲ ਗੱਲ ਕਰੋ। ਯਿਸੂ, ਮੈਂ ਵੇਖਣਾ ਚਾਹੁੰਦਾ ਤੈਨੂੰ, ਮੇਰੇ ਨਾਲ ਗੱਲ ਕਰ। ਫਿਰ ਮੇਰੇ 'ਚੋਂ ਲੋਕ ਵੇਖਣ ਤੈਨੂੰ। ਜਿਸ ਤਰ੍ਹਾਂ ਪਾਲੂਸ ਕਹਿੰਦਾ ਨਾ, ਮੇਰੇ ਵਰਗੇ ਬਣੋ, ਜਿਸ ਤਰ੍ਹਾਂ ਮੈਂ ਯਿਸੂ ਵਰਗਾ ਬਣਿਆ। ਤੇ ਤੁਹਾਨੂੰ ਆਪਣੇ ਆਪ ਨੂੰ ਯਿਸੂ ਦੇ ਹਜ਼ੂਰ ਰੱਖਣਾ ਪਏਗਾ, ਤੇ ਯਿਸੂ ਕੋਲੋਂ ਬਹੁਤ ਕੁਝ ਮੰਗਣਾ ਪਏਗਾ, ਤਾਂ ਕਿ ਉਹਦੀ ਕੁਦਰਤ ਤੁਹਾਡੇ ਅੰਦਰੋਂ ਜ਼ਾਹਰ ਹੋਵੇ, ਤੇ ਲੋਕ ਵੇਖਣ, ਤੇ ਲੋਕ ਜਾਣਨ, ਗੈਰ ਕੌਮਾਂ ਵੀ ਜਾਣਨ, ਤੇ ਆਪਣੇ ਵੀ ਜਾਣਨ, ਤੇ ਗੈਰ ਵੀ ਜਾਣਨ। ਇਹਦੇ 'ਚ ਯਿਸੂ ਕੰਮ ਕਰਦਾ ਹੈ। ਤੇ ਜੇ ਅਸੀਂ ਯਿਸੂ ਨੂੰ ਮੌਕਾ ਹੀ ਨਹੀਂ ਦਿਆਂਗੇ ਤੇ ਕਿੱਥੋਂ ਕਰੇਗਾ? ਯਿਸੂ ਦੇ ਹਜ਼ੂਰ ਚੁੱਕੋ ਤੇ ਉਹਨੂੰ ਪੂਰਾ ਮੌਕਾ ਦਿਓ ਕਿ ਯਿਸੂ ਤੂੰ ਆ ਤੇ ਕੰਮ ਕਰ, ਤਾਂ ਕਿ ਯਿਸੂ ਮੇਰੇ ਅੰਦਰੋਂ ਤੈਨੂੰ ਲੋਕ ਵੇਖਣ। ਕਿ ਲੋਕ ਕਹਿੰਦੇ ਨੇ ਸਾਨੂੰ ਯਿਸੂ ਵਿਖਾ। ਅੱਜ ਗੈਰ ਕੌਮਾਂ ਕਹਿੰਦੀਆਂ ਨੇ ਅਸੀਂ ਯਿਸੂ ਨੂੰ ਵੇਖਣਾ ਚਾਹੁੰਦੇ ਹਾਂ, ਤੇ ਯਿਸੂ ਮੇਰੇ ਅੰਦਰ ਆ ਤੇ ਮੇਰੇ ਅੰਦਰੋਂ ਕੰਮ ਕਰ, ਤਾਂ ਕਿ ਤੇਰੀ ਕੁਦਰਤ ਨੂੰ ਵੇਖਣ ਤੇ ਲੋਕ ਤੇਰੇ ਤੇ ਈਮਾਨ ਲਿਆਉਣ। ਤੇ ਯਾਦ ਰੱਖੋ, ਸਾਨੂੰ ਯਿਸੂ ਨੂੰ ਵਿਖਾਉਣਾ ਬੜਾ ਜ਼ਰੂਰੀ ਹੈ। ਮੈਂ ਇਹਦਾ ਅਗਲਾ ਹਿੱਸਾ ਫਿਰ ਬਿਆਨ ਕਰਾਂਗਾ, ਇਸ ਲਈ ਕਿ ਬੜੇ ਬੰਦੇ ਯਿਸੂ ਨੂੰ ਵੇਖਣਾ ਚਾਹੁੰਦੇ ਸਨ ਇਸ ਮਸ਼ਹੂਰੀ 'ਚ। ਲੇਕਿਨ ਮੈਂ ਇਹ ਖਾਸ ਦੱਸਣਾ ਚਾਹੁੰਦਾ ਕਿ ਆਪ ਸਾਨੂੰ ਖੁਦਾ ਦੀ ਹਜ਼ੂਰੀ ਚੁੱਕਣਾ ਪਏਗਾ, ਤਾਬੇਦਾਰ ਹੋਣਾ ਪਏਗਾ। ਬੜੀ ਮਿਸਾਲ ਦਿੱਤੀ ਗਈ ਹੈ, ਬੜੀ ਇੱਕ ਗਵਾਂਢ ਕੱਢ ਕੇ ਦੱਸਣ ਲੱਗਾ। ਬੀਵੀ ਆਪਣੇ ਸ਼ੌਹਰ ਦੇ ਤਾਬੇ ਹੋਵੇ, ਇਫਸੀਆਂ ਦੇ ਖਤ 'ਚ ਲਿਖਿਆ ਹੈ। ਤੇ ਸ਼ੌਹਰ ਤੇ ਬੀਵੀ ਦੋਵੇਂ ਮਿਲ ਕੇ ਕਲੀਸਿਆ ਦੇ ਤਾਬੇ ਹੋਣ, ਤੇ ਕਲੀਸਿਆ ਯਿਸੂ ਦੇ ਤਾਬੇ ਹੋਵੇ। ਜੇ ਯਿਸੂ ਦੇ ਤਾਬੇਦਾਰੀ ਕਰੋਗੇ ਤੇ ਯਿਸੂ ਤੁਹਾਡੇ 'ਚੋਂ ਨਜ਼ਰ ਆਏਗਾ, ਤੇ ਜੇ ਯਿਸੂ ਦੀ ਤਾਬੇਦਾਰੀ ਨਹੀਂ ਕਰੋਗੇ ਤੇ ਯਿਸੂ ਨਜ਼ਰ ਨਹੀਂ ਆਏਗਾ। ਮੈਂ ਈਮਾਨ ਰੱਖਣਾ ਵਾ, ਤੇ ਯਕੀਨ ਰੱਖਣਾ ਵਾ, ਤੇ ਉਮੀਦ ਵੀ ਰੱਖਣਾ ਵਾ ਕਿ ਤੁਸੀਂ ਖੁਦਾ ਦੀ ਹਜ਼ੂਰੀ ਚੁੱਕੋਗੇ ਤੇ ਯਿਸੂ ਨੂੰ ਦਾਵਤ ਦਿਓਗੇ ਕਿ ਮੇਰੇ ਅੰਦਰ ਆ ਤੇ ਕੰਮ ਕਰ। ਆਪਣੇ ਆਪ ਨੂੰ ਖੁਦਾ ਦੇ ਹਜ਼ੂਰ ਲਿਆਓ, ਤੇ ਖੁਦਾ ਤੋਂ ਆਪਣੇ ਗੁਨਾਹਾਂ ਦੀ ਮਾਫੀ ਮੰਗ ਕੇ ਯਿਸੂ ਨੂੰ ਪੂਰਾ ਮੌਕਾ ਦਿਓ
ਤਾਂ ਕਿ ਤੁਹਾਡੀ ਜ਼ਿੰਦਗੀ 'ਚੋਂ ਕੰਮ ਕਰੇ। ਤੇ ਜੇ ਤੁਸੀਂ ਇਬਲੀਸ ਨੂੰ ਮੌਕਾ ਦਿਓਗੇ ਤੇ ਫਿਰ ਉਹ ਆਪਣਾ ਕੰਮ ਵਿਖਾਏਗਾ। ਇਸ ਲਈ ਸਾਰੇ ਦਰਵਾਜ਼ੇ ਬੰਦ ਕਰਕੇ ਸਿਰਫ ਯਿਸੂ ਦੇ ਦਰਵਾਜ਼ਾ ਖੋਲੋ ਕਿ ਯਿਸੂ ਤੂੰ ਹੋਵੇਂ ਤੇ ਮੈਂ ਹੋਵਾਂ, ਤਾਂ ਕਿ ਮੇਰੇ ਅੰਦਰੋਂ ਲੋਕ ਯਿਸੂ ਤੈਨੂੰ ਦੇਖਣ। ਖੁਦਾ ਤੁਹਾਨੂੰ ਇਸ ਕਲਾਮ ਤੇ ਅਮਲ ਕਰਨ ਦੀ ਤੌਫੀਕ ਦੇਵੇ। ਆਮੀਨ।